ਅਗਲੀ ਖਬਰ ਦੇ ਵੱਲ ਵਧੀਏ ਤੇ ਅਗਲੀ ਖਬਰ ਅਮਰੀਕਾ ਤੋਂ ਆ। ਅਮਰੀਕਾ ਦੇ ਟੈਕਸਸ ਸੂਬੇ ਦੇ ਵਿੱਚ ਲੱਖਾਂ ਹੀ ਜਿਹੜੀਆਂ ਮੱਛਲੀਆਂ ਉਹ ਸਮੁੰਦਰ ਦੇ ਕਿਨਾਰੇ ਮਰੀਆਂ ਹੋਈਆਂ ਮਿਲੀਆਂ। ਮਾਮਲਾ ਕਿਊਂਟਾਨਾ ਬੀਚ ਦਾ ਦੱਸਿਆ ਗਿਆ। ਅਧਿਕਾਰੀਆਂ ਦੇ ਦੱਸਣ ਦੇ ਮੁਤਾਬਕ ਇਹਨਾਂ ਮੱਛੀਆਂ ਦੀ ਮੌਤ ਤਾਪਮਾਨ ਵਧਣ ਕਰਕੇ ਪਾਣੀ ਦੇ ਵਿੱਚ ਸਾਹ ਲੈਣ ਤੋਂ ਤਕਲੀਫ ਤੋਂ ਬਾਅਦ ਹੋਈ ਹੈ। ਤੇ ਟੈਕਸਸ ਦੇ ਵਾਈਲਡ ਲਾਈਫ ਡਿਪਾਰਟਮੈਂਟ ਦਾ ਇਹ ਕਹਿਣਾ ਹੈ ਕਿ ਗਰਮ ਪਾਣੀ ਦੇ ਵਿੱਚ ਆਕਸੀਜਨ ਦੀ ਅਕਸਰ ਕਮੀ ਹੋ ਜਾਂਦੀ ਹੈ, ਘਾਟ ਹੋ ਜਾਂਦੀ ਹੈ। ਇਸੇ ਕਰਕੇ ਇਹਨਾਂ ਮੱਛਲੀਆਂ ਨੂੰ ਸਾਹ ਲੈਣ ਦੇ ਵਿੱਚ ਮੱਛੀਆਂ ਨੂੰ ਦਿੱਕਤ ਆਈ। ਇਹਨਾਂ ਦੇ ਵਿੱਚ ਜ਼ਿਆਦਾਤਰ ਜਿਹੜੀਆਂ ਮੱਛੀਆਂ ਨੇ ਉਹ ਇਸੇ ਕਮੀ ਕਰਕੇ ਮਰ ਗਈਆਂ ਤੇ ਇਸ ਪ੍ਰੋਸੈਸ ਦੇ ਵਜ੍ਹਾ ਕਰਕੇ ਮਰਨ ਵਾਲੀਆਂ ਜਿਹੜੀਆਂ ਮੱਛੀਆਂ ਉਹ ਜ਼ਿਆਦਾਤਰ ਮੈਨਹੈਟਨ ਜਾਤੀ ਦੀਆਂ ਦੱਸੀਆਂ ਗਈਆਂ। ਇਹਦੇ ਤੇ ਲਗਾਤਾਰ ਵੀਡੀਓ ਹੁਣ ਸੋਸ਼ਲ ਮੀਡੀਆ ਤੇ ਅਮਰੀਕੀ ਇਸ ਬੀਚ ਦੀ ਜਿਹੜੀ ਆ ਉਹ ਵਾਇਰਲ ਹੋ ਰਹੀ ਹੈ। ਨਿਊਯਾਰਕ ਪੋਸਟ ਦੇ ਮੁਤਾਬਕ ਗਰਮੀਆਂ ਦੇ ਵਿੱਚ ਮੱਛੀਆਂ ਦਾ ਇਸ ਤਰ੍ਹਾਂ ਮਰਨਾ ਆਮ ਜੀ ਗੱਲ ਹੈ, ਪਰ ਇਸ ਵਾਰ ਜਿਹੜੀ ਗਿਣਤੀ ਆ ਉਹ ਬਹੁਤ ਜ਼ਿਆਦਾ ਦੱਸੀ ਗਈ ਹੈ। ਸਮੁੰਦਰ ਦੇ ਡੂੰਘੇ ਪਾਣੀ ਦੇ ਮੁਕਾਬਲੇ ਕਿਨਾਰੇ ਦਾ ਜਿਹੜਾ ਪਾਣੀ ਆ ਉਹ ਜ਼ਿਆਦਾ ਗਰਮ ਹੁੰਦਾ, ਤੇਜ਼ੀ ਦੇ ਨਾਲ ਗਰਮ ਹੁੰਦਾ ਤੇ ਕਈ ਵਾਰੀ ਮੱਛੀਆਂ ਜਿਹੜੀਆਂ ਉਹ ਕਿਨਾਰਿਆਂ ਦੇ ਉੱਤੇ ਫਸ ਜਾਂਦੀਆਂ ਤੇ ਵਾਪਸ ਨਹੀਂ ਪਰਤ ਸਕਦੀਆਂ। ਹੁਣ ਇਹ ਜਿਹੜੀਆਂ ਵੀਡੀਓ ਆ ਲਗਾਤਾਰ ਸੋਸ਼ਲ ਮੀਡੀਆ ਤੇ ਟ੍ਰੈਂਡ ਕਰ ਰਹੀਆਂ ਨੇ। ਟੈਕਸਸ ਦੇ ਕੁਇੰਟਨ ਬੀਚ ਦੇ ਉੱਤੇ ਜਿਹੜਾ ਇਹ ਜ਼ਿਆਦਾ ਮਾਮਲਾ ਮੱਛੀਆਂ ਦੇ ਇੰਨੀ ਵੱਡੀ ਗਿਣਤੀ ਦੇ ਵਿੱਚ ਸਾਹਮਣੇ ਆਇਆ ਜੀ। ਅਗਲੀ ਖਬਰ ਦੇ ਵੱਲ ਵਧੀਏ ਤੇ ਅਗਲੀ ਖਬਰ ਅਮਰੀਕਾ ਤੋਂ ਆ। ਅਮਰੀਕਾ ਦੇ ਟੈਕਸਸ ਸੂਬੇ ਦੇ ਵਿੱਚ ਲੱਖਾਂ ਹੀ ਜਿਹੜੀਆਂ ਮੱਛਲੀਆਂ ਉਹ ਸਮੁੰਦਰ ਦੇ ਕਿਨਾਰੇ ਮਰੀਆਂ ਹੋਈਆਂ ਮਿਲੀਆਂ। ਮਾਮਲਾ ਕਿਊਂਟਾਨਾ ਬੀਚ ਦਾ ਦੱਸਿਆ ਗਿਆ। ਅਧਿਕਾਰੀਆਂ ਦੇ ਦੱਸਣ ਦੇ ਮੁਤਾਬਕ ਇਹਨਾਂ ਮੱਛੀਆਂ ਦੀ ਮੌਤ ਤਾਪਮਾਨ ਵਧਣ ਕਰਕੇ ਪਾਣੀ ਦੇ ਵਿੱਚ ਸਾਹ ਲੈਣ ਤੋਂ ਤਕਲੀਫ ਤੋਂ ਬਾਅਦ ਹੋਈ ਹੈ। ਤੇ ਟੈਕਸਸ ਦੇ ਵਾਈਲਡ ਲਾਈਫ ਡਿਪਾਰਟਮੈਂਟ ਦਾ ਇਹ ਕਹਿਣਾ ਹੈ ਕਿ ਗਰਮ ਪਾਣੀ ਦੇ ਵਿੱਚ ਆਕਸੀਜਨ ਦੀ ਅਕਸਰ ਕਮੀ ਹੋ ਜਾਂਦੀ ਹੈ, ਘਾਟ ਹੋ ਜਾਂਦੀ ਹੈ। ਇਸੇ ਕਰਕੇ ਇਹਨਾਂ ਮੱਛਲੀਆਂ ਨੂੰ ਸਾਹ ਲੈਣ ਦੇ ਵਿੱਚ ਮੱਛੀਆਂ ਨੂੰ ਦਿੱਕਤ ਆਈ। ਇਹਨਾਂ ਦੇ ਵਿੱਚ ਜ਼ਿਆਦਾਤਰ ਜਿਹੜੀਆਂ ਮੱਛੀਆਂ ਨੇ ਉਹ ਇਸੇ ਕਮੀ ਕਰਕੇ ਮਰ ਗਈਆਂ ਤੇ ਇਸ ਪ੍ਰੋਸੈਸ ਦੇ ਵਜ੍ਹਾ ਕਰਕੇ ਮਰਨ ਵਾਲੀਆਂ ਜਿਹੜੀਆਂ ਮੱਛੀਆਂ ਉਹ ਜ਼ਿਆਦਾਤਰ ਮੈਨਹੈਟਨ ਜਾਤੀ ਦੀਆਂ ਦੱਸੀਆਂ ਗਈਆਂ। ਇਹਦੇ ਤੇ ਲਗਾਤਾਰ ਵੀਡੀਓ ਹੁਣ ਸੋਸ਼ਲ ਮੀਡੀਆ ਤੇ ਅਮਰੀਕੀ ਇਸ ਬੀਚ ਦੀ ਜਿਹੜੀ ਆ ਉਹ ਵਾਇਰਲ ਹੋ ਰਹੀ ਹੈ। ਨਿਊਯਾਰਕ ਪੋਸਟ ਦੇ ਮੁਤਾਬਕ ਗਰਮੀਆਂ ਦੇ ਵਿੱਚ ਮੱਛੀਆਂ ਦਾ ਇਸ ਤਰ੍ਹਾਂ ਮਰਨਾ ਆਮ ਜੀ ਗੱਲ ਹੈ, ਪਰ ਇਸ ਵਾਰ ਜਿਹੜੀ ਗਿਣਤੀ ਆ ਉਹ ਬਹੁਤ ਜ਼ਿਆਦਾ ਦੱਸੀ ਗਈ ਹੈ। ਸਮੁੰਦਰ ਦੇ ਡੂੰਘੇ ਪਾਣੀ ਦੇ ਮੁਕਾਬਲੇ ਕਿਨਾਰੇ ਦਾ ਜਿਹੜਾ ਪਾਣੀ ਆ ਉਹ ਜ਼ਿਆਦਾ ਗਰਮ ਹੁੰਦਾ, ਤੇਜ਼ੀ ਦੇ ਨਾਲ ਗਰਮ ਹੁੰਦਾ ਤੇ ਕਈ ਵਾਰੀ ਮੱਛੀਆਂ ਜਿਹੜੀਆਂ ਉਹ ਕਿਨਾਰਿਆਂ ਦੇ ਉੱਤੇ ਫਸ ਜਾਂਦੀਆਂ ਤੇ ਵਾਪਸ ਨਹੀਂ ਪਰਤ ਸਕਦੀਆਂ। ਹੁਣ ਇਹ ਜਿਹੜੀਆਂ ਵੀਡੀਓ ਆ ਲਗਾਤਾਰ ਸੋਸ਼ਲ ਮੀਡੀਆ ਤੇ ਟ੍ਰੈਂਡ ਕਰ ਰਹੀਆਂ ਨੇ। ਟੈਕਸਸ ਦੇ ਕੁਇੰਟਨ ਬੀਚ ਦੇ ਉੱਤੇ ਜਿਹੜਾ ਇਹ ਜ਼ਿਆਦਾ ਮਾਮਲਾ ਮੱਛੀਆਂ ਦੇ ਇੰਨੀ ਵੱਡੀ ਗਿਣਤੀ ਦੇ ਵਿੱਚ ਸਾਹਮਣੇ ਆਇਆ ਜੀ। ਅਗਲੀ ਖਬਰ ਦੇ ਵੱਲ ਵਧੀਏ ਤੇ ਅਗਲੀ ਖਬਰ ਅਮਰੀਕਾ ਤੋਂ ਆ। ਅਮਰੀਕਾ ਦੇ ਟੈਕਸਸ ਸੂਬੇ ਦੇ ਵਿੱਚ ਲੱਖਾਂ ਹੀ ਜਿਹੜੀਆਂ ਮੱਛਲੀਆਂ ਉਹ ਸਮੁੰਦਰ ਦੇ ਕਿਨਾਰੇ ਮਰੀਆਂ ਹੋਈਆਂ ਮਿਲੀਆਂ। ਮਾਮਲਾ ਕਿਊਂਟਾਨਾ ਬੀਚ ਦਾ ਦੱਸਿਆ ਗਿਆ। ਅਧਿਕਾਰੀਆਂ ਦੇ ਦੱਸਣ ਦੇ ਮੁਤਾਬਕ ਇਹਨਾਂ ਮੱਛੀਆਂ ਦੀ ਮੌਤ ਤਾਪਮਾਨ ਵਧਣ ਕਰਕੇ ਪਾਣੀ ਦੇ ਵਿੱਚ ਸਾਹ ਲੈਣ ਤੋਂ ਤਕਲੀਫ ਤੋਂ ਬਾਅਦ ਹੋਈ ਹੈ। ਤੇ ਟੈਕਸਸ ਦੇ ਵਾਈਲਡ ਲਾਈਫ ਡਿਪਾਰਟਮੈਂਟ ਦਾ ਇਹ ਕਹਿਣਾ ਹੈ ਕਿ ਗਰਮ ਪਾਣੀ ਦੇ ਵਿੱਚ ਆਕਸੀਜਨ ਦੀ ਅਕਸਰ ਕਮੀ ਹੋ ਜਾਂਦੀ ਹੈ, ਘਾਟ ਹੋ ਜਾਂਦੀ ਹੈ। ਇਸੇ ਕਰਕੇ ਇਹਨਾਂ ਮੱਛਲੀਆਂ ਨੂੰ ਸਾਹ ਲੈਣ ਦੇ ਵਿੱਚ ਮੱਛੀਆਂ ਨੂੰ ਦਿੱਕਤ ਆਈ। ਇਹਨਾਂ ਦੇ ਵਿੱਚ ਜ਼ਿਆਦਾਤਰ ਜਿਹੜੀਆਂ ਮੱਛੀਆਂ ਨੇ ਉਹ ਇਸੇ ਕਮੀ ਕਰਕੇ ਮਰ ਗਈਆਂ ਤੇ ਇਸ ਪ੍ਰੋਸੈਸ ਦੇ ਵਜ੍ਹਾ ਕਰਕੇ ਮਰਨ ਵਾਲੀਆਂ ਜਿਹੜੀਆਂ ਮੱਛੀਆਂ ਉਹ ਜ਼ਿਆਦਾਤਰ ਮੈਨਹੈਟਨ ਜਾਤੀ ਦੀਆਂ ਦੱਸੀਆਂ ਗਈਆਂ। ਇਹਦੇ ਤੇ ਲਗਾਤਾਰ ਵੀਡੀਓ ਹੁਣ ਸੋਸ਼ਲ ਮੀਡੀਆ ਤੇ ਅਮਰੀਕੀ ਇਸ ਬੀਚ ਦੀ ਜਿਹੜੀ ਆ ਉਹ ਵਾਇਰਲ ਹੋ ਰਹੀ ਹੈ। ਨਿਊਯਾਰਕ ਪੋਸਟ ਦੇ ਮੁਤਾਬਕ ਗਰਮੀਆਂ ਦੇ ਵਿੱਚ ਮੱਛੀਆਂ ਦਾ ਇਸ ਤਰ੍ਹਾਂ ਮਰਨਾ ਆਮ ਜੀ ਗੱਲ ਹੈ, ਪਰ ਇਸ ਵਾਰ ਜਿਹੜੀ ਗਿਣਤੀ ਆ ਉਹ ਬਹੁਤ ਜ਼ਿਆਦਾ ਦੱਸੀ ਗਈ ਹੈ। ਸਮੁੰਦਰ ਦੇ ਡੂੰਘੇ ਪਾਣੀ ਦੇ ਮੁਕਾਬਲੇ ਕਿਨਾਰੇ ਦਾ ਜਿਹੜਾ ਪਾਣੀ ਆ ਉਹ ਜ਼ਿਆਦਾ ਗਰਮ ਹੁੰਦਾ, ਤੇਜ਼ੀ ਦੇ ਨਾਲ ਗਰਮ ਹੁੰਦਾ ਤੇ ਕਈ ਵਾਰੀ ਮੱਛੀਆਂ ਜਿਹੜੀਆਂ ਉਹ ਕਿਨਾਰਿਆਂ ਦੇ ਉੱਤੇ ਫਸ ਜਾਂਦੀਆਂ ਤੇ ਵਾਪਸ ਨਹੀਂ ਪਰਤ ਸਕਦੀਆਂ। ਹੁਣ ਇਹ ਜਿਹੜੀਆਂ ਵੀਡੀਓ ਆ ਲਗਾਤਾਰ ਸੋਸ਼ਲ ਮੀਡੀਆ ਤੇ ਟ੍ਰੈਂਡ ਕਰ ਰਹੀਆਂ ਨੇ। ਟੈਕਸਸ ਦੇ ਕੁਇੰਟਨ ਬੀਚ ਦੇ ਉੱਤੇ ਜਿਹੜਾ ਇਹ ਜ਼ਿਆਦਾ ਮਾਮਲਾ ਮੱਛੀਆਂ ਦੇ ਇੰਨੀ ਵੱਡੀ ਗਿਣਤੀ ਦੇ ਵਿੱਚ ਸਾਹਮਣੇ ਆਇਆ ਜੀ।